ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲੱਗਿਆ ਕਿ ਸਰਕਾਰਾਂ ਅੱਜ ਮੇਰੇ ਹੱਥ ਮੇਰੀ ਪਿੱਠ ਦੇ ਉੱਤੇ ਨੇ ਤੇ ਮੈਂ ਮੈਂਬਰਾਂ ਨੂੰ ਖਰਾਬ ਕਰ ਲਾਂਗਾ। ਸੋ ਅਕਾਲੀ ਦਲ ਦੇ ਵਿੱਚ ਫਾੜ ਪਾਉਣ ਦੀ ਗੱਲ ਇਹਨਾਂ ਨੇ ਪਹਿਲੇ ਦਿਨ ਤੋਂ ਸ਼ੁਰੂ ਕਰਤੀ ਸੀ। ਮਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਇਸਤੀਫਾ ਦੇਣ ਤੋਂ ਬਾਵਜੂਦ ਵੀ ਰੋਜ਼ ਇਹਨਾਂ ਨੇ ਆਪਣੀ ਇੰਟਰਫੇਰੈਂਸ ਸ਼ੁਰੂ ਕਰਤੀ। ਬੀਜੇਪੀ ਇੱਕ ਸਮੇਂ ਦੇ ਅੰਦਰ ਤੁਹਾਡੇ ਅਕਾਲੀ ਦਲ ਬਾਦਲ ਦੇ ਨਾਲ ਭਾਈਵਾਲ ਰਹੀ ਹੈਗੀ ਹੈ ਔਰ ਇਸ ਵੇਲੇ ਵੀ ਵਿਊਮਰਸ ਇਹੋ ਚੱਲ ਰਹੇ ਸਨ ਕਿ ਇਲੈਕਸ਼ਨ ਦੇ ਦੌਰਾਨ ਫਿਰ ਅਕਾਲੀ ਦਲ ਬਾਦਲ ਦਾ ਬੀਜੇਪੀ ਦਾ ਗਠਬੰਧਨ ਹੋ ਜਾਏਗਾ। ਕੀ ਇਹ ਰਾਜਨੀਤੀ ਸਿਰਫ ਕੁਰਸੀ ਲਈ ਹੋ? ਅੱਜ ਮਨਜਿੰਦਰ ਸਿੰਘ ਸਿਰਸਾ ਪ੍ਰਧਾਨਗੀ ਛੱਡ ਕੇ ਬੀਜੇਪੀ ਜੁਆਇਨ ਕਰਦੇ ਆ। ਬੀਜੇਪੀ 'ਚ ਜਾ ਕੇ Z+ ਸਿਕਿਉਰਿਟੀ ਲੈ ਕੇ ਇੱਥੇ ਆ ਕੇ ਮੈਂਬਰਾਂ ਨੂੰ ਧਮਕਾਉਂਦੇ ਨੇ ਆਪਣੇ ਬੰਦੂਕਾਂ ਵਾਲੇ ਬੰਦੇ ਦਿਖਾ ਕੇ ਔਰ ਆ ਕੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਸਟੈਂਡ ਤੇ ਬੀਜੇਪੀ ਨੂੰ ਕਲੀਅਰ ਕਰਨਾ ਪਏਗਾ ਕਿ ਉਹਨਾਂ ਨੇ ਇਹਨੂੰ ਇੱਥੇ ਭੇਜਿਆ ਹੈ। ਠੀਕ ਹੈ, ਬੀਜੇਪੀ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਪਏਗਾ। ਤੁਹਾਨੂੰ ਲੱਗਦਾ ਹੈ ਬੀਜੇਪੀ ਸਿੱਧੇ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਦੇ ਮੋਢੇ ਤੇ ਬੰਦੂਕ ਚਲਾ ਕੇ ਦਿੱਲੀ ਕਮੇਟੀ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ? ਬਿਲਕੁਲ ਇਸ ਵਕਤ ਤੇ ਇਹੀ ਲੱਗ ਰਿਹਾ ਜੀ, ਅਕਾਲੀ ਦਲ ਬਾਦਲ ਦੇ ਦਿੱਲੀ ਦੇ ਪ੍ਰਧਾਨ ਹੈਗੇ, ਲਗਭਗ 18 ਤੋਂ 20 ਮੈਂਬਰ ਉਹਨਾਂ ਦੇ ਕਮਰੇ ਦੇ ਅੰਦਰ ਬੈਠੇ ਹੈਗੇ ਨੇ। ਤੁਸੀਂ ਹੁਣ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਓਗੇ? ਅਕਾਲੀ ਦਲ ਬਾਦਲ ਤੋਂ ਬਾਹਰ ਕੱਢੋਗੇ, ਉਹਨਾਂ ਨੂੰ ਸਮਝਾਇਆ ਜਾਏਗਾ? ਤੁਹਾਡਾ ਅਗਲਾ ਫੈਸਲਾ ਕੀ ਹੋਵੇਗਾ? ਸੰਗਤ ਜੀ, ਅਸੀਂ ਇਸ ਵੇਲੇ ਜੁੜੇ ਹੈਗੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਨ ਹਾਲ ਦੇ ਅੰਦਰ। ਸਾਡੇ ਨਾਲ ਸਰ ਹਰਮੀਤ ਸਿੰਘ ਕਾਲਕਾ, ਜਿਵੇਂ ਤੁਸੀਂ ਦੇਖ ਰਹੇ ਹੈਗੇ ਹੋ, ਇੰਸਟਰਕਸ਼ਨਸ ਦੇ ਰਹੇ ਹੈਗੇ ਨੇ ਕਿ ਜਿਹੜੇ ਫੈਸਲੇ ਲਿੱਤੇ ਜਾ ਰਹੇ ਹੈਗੇ ਨੇ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਅਸੀਂ ਉਹਨਾਂ ਕੋਲ ਪਹੁੰਚੇ ਹੈਗੇ ਹਾਂ। ਜਿਵੇਂ ਆਪਾਂ ਔਨ ਰਿਕਾਰਡ ਸਰ ਮਨਜਿੰਦਰ ਸਿੰਘ ਸਿਰਸਾ ਦੇ ਆਫਿਸ ਵਿੱਚ ਵੀ ਗਏ ਹੈਗੇ ਤੇ ਉਹਨਾਂ ਨੇ ਬਾਈਡਨ ਨੂੰ ਮਨਾ ਕਰ ਦਿੱਤਾ ਹੈਗਾ। ਅਸੀਂ ਉਹਨਾਂ ਦੇ ਮੈਂਬਰਸ ਨਾਲ ਗੱਲ ਕੀਤੀ। ਹੁਣ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਕਾਲਕਾ ਜੀ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪ੍ਰੈਸ ਕਾਨਫਰੰਸ ਹਾਲ ਦੇ ਅੰਦਰ ਮਨਜਿੰਦਰ ਸਿੰਘ ਸਿਰਸਾ ਨੇ 4 ਵਜੇ ਦੀ ਕਾਲ ਦਿੱਤੀ ਸੀ। ਤੁਸੀਂ ਆਂਦੇ ਹੈਗੇ ਹੋ, ਮੈਂਬਰਸ ਨੂੰ ਕਾਲ ਕਰਦੇ ਹੋ, ਮੈਂਬਰਸ ਉੱਠ ਕੇ ਬਾਹਰ ਚਲੇ ਜਾਂਦੇ ਹੈਗੇ ਨੇ। ਕੀ ਸਾਰਾ ਮਸਲਾ ਹੈ? ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ 2 ਟੁਕੜਿਆਂ 'ਚ ਵੰਡਿਆ ਜਾ ਚੁੱਕਾ? ਦੇਖੋ, ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਹੈ, ਗੱਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਹੈ। ਸਰਦਾਰ ਮਨਜਿੰਦਰ ਸਿੰਘ ਸਿਰਸਾ 1 ਦਸੰਬਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਾਰਜਕਾਰੀ ਪ੍ਰਧਾਨ ਸੀ, ਜਿਹੜੀਆਂ ਜਨਰਲ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਜੋ ਸੇਵਾ ਕੰਟੀਨਿਊਸ਼ਨ ਰਹਿੰਦੀ ਹੈ ਉਹਦੇ ਵਿੱਚੋਂ ਸੇਵਾ ਕਰ ਰਹੇ ਸੀ। 1 ਤਰੀਕ ਨੂੰ ਉਹਨਾਂ ਨੇ ਇਸਤੀਫਾ ਦਿੰਦੇ ਨੇ ਔਰ 4 ਵਜੇ ਇਸਤੀਫਾ ਦੇਣ ਤੋਂ ਬਾਅਦ 5 ਵਜੇ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲੈਂਦੇ ਆ। ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਲਗਾਤਾਰ ਪਿਛਲੇ 1 ਮਹੀਨੇ ਦੇ ਵਿੱਚ ਮੈਂਬਰ ਸਾਹਿਬਾਨ ਨੂੰ ਬੁਲਾਉਣਾ ਸ਼ੁਰੂ ਕਰਤਾ, ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲੱਗਿਆ ਕਿ ਸਰਕਾਰਾਂ ਅੱਜ ਮੇਰੇ ਹੱਥ ਮੇਰੀ ਪਿੱਠ ਦੇ ਉੱਤੇ ਨੇ ਤੇ ਮੈਂ ਮੈਂਬਰਾਂ ਨੂੰ ਖਰਾਬ ਕਰ ਲਾਂਗਾ। ਸੋ ਅਕਾਲੀ ਦਲ ਦੇ ਵਿੱਚ ਫਾੜ ਪਾਉਣ ਦੀ ਗੱਲ ਇਹਨਾਂ ਨੇ ਪਹਿਲੇ ਦਿਨ ਤੋਂ ਸ਼ੁਰੂ ਕਰਤੀ ਸੀ। ਸੋ ਇਹਨੂੰ ਦੇਖਦੇ ਹੋਏ ਨਾਲ ਇਹਨਾਂ ਨੇ ਗੁਰਦੁਆਰਾ ਪ੍ਰਬੰਧਕ, ਅਸੀਂ ਤਾਂ ਵੀ ਚੁੱਪ ਰਹੇ, ਮਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਵਿੱਚ ਇਸਤੀਫਾ ਦੇਣ ਤੋਂ ਬਾਵਜੂਦ ਵੀ ਰੋਜ਼ ਇਹਨਾਂ ਨੇ ਆਪਣੀ ਇੰਟਰਫੇਰੈਂਸ ਸ਼ੁਰੂ ਕਰਤੀ। ਜਿਹੜਾ ਸਾਡਾ GM ਹੈ ਉਹਨਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਕਿ ਮੇਰੀ ਇਜਾਜ਼ਤ ਬਿਨਾਂ ਕੋਈ ਇੱਥੇ ਕੰਮ ਨਹੀਂ ਹੋਏਗਾ, ਕੋਈ ਟਰਾਂਸਫਰ ਨਹੀਂ ਹੋਣਗੀਆਂ, ਕੋਈ ਆਰਡਰ ਪਾਸ ਨਹੀਂ ਹੋਏਗਾ। ਸੋ ਇਹਨੂੰ ਦੇਖਦੇ ਹੋਏ, ਕਿਉਂਕਿ ਇੱਕ ਬੰਦਾ ਜਦ ਇੱਕ ਦੇਸ਼ ਦੀ ਰਾਜਨੀਤਿਕ ਪਾਰਟੀ ਦੇ ਵਿੱਚ, ਇੰਨੀ ਵੱਡੀ ਪਾਰਟੀ ਦੇ ਵਿੱਚ ਚਲੇ ਜਾਏ, ਉਸ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਇੰਟਰਫੇਰੈਂਸ, ਨਾ ਗੁਰਦੁਆਰੇ 'ਚ ਕੋਈ ਸਟਾਫ ਉਹਨੂੰ ਐਕਸੈਪਟ ਕਰਦਾ, ਨਾ ਕੋਈ ਪ੍ਰਬੰਧਕ ਐਕਸੈਪਟ ਕਰਦਾ ਔਰ ਨਾ ਹੀ ਕੋਈ ਸੰਗਤ ਐਕਸੈਪਟ ਕਰਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਇੱਥੇ ਆ ਕੇ ਡਾਇਰੈਕਟਲੀ ਇੰਟਰਫੇਅਰ ਕਰਨ। ਸੋ ਇਹਨੂੰ ਦੇਖਦੇ ਹੋਏ ਅਸੀਂ ਅੱਜ ਐਗਜ਼ੈਕਟਿਵ ਦੀ ਮੀਟਿੰਗ ਕਾਲ ਕੀਤੀ ਸੀ। ਮੈਂ 29 ਤਰੀਕ ਨੂੰ ਇਹਦੀ ਚਿੱਠੀ ਕੱਢੀ, ਜਨਰਲ ਸੈਕਟਰੀ ਨੇ ਕੱਢਣੀ ਹੁੰਦੀ ਹੈ ਔਰ ਜਨਰਲ ਸੈਕਟਰੀ ਕੋਲ ਪਾਵਰ ਹੁੰਦੀ ਹੈ ਹਾਊਸ ਕਾਲ ਕਰਨ ਦੀ। ਜਿਸ ਤਰੀਕੇ ਦੇ ਨਾਲ ਅੱਜ ਦਾ ਅਸੀਂ ਟਾਈਮ ਰੱਖਿਆ ਸੀ, ਕੱਲ੍ਹ ਸ਼ਾਮੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਆਪਣਾ ਇਸਤੀਫਾ ਵਾਪਸ ਲੈਂਦੇ ਔਰ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਕੱਢਤੀ ਕਿ ਅੱਜ ਅਸੀਂ ਇੱਥੇ ਐਗਜ਼ੈਕਟਿਵ ਦੀ ਮੀਟਿੰਗ ਦੀ ਕਾਲ ਕਰਤੀ। ਉਹਨਾਂ ਨੇ ਵੀ ਸੇਮ ਟਾਈਮ ਦੇ ਉੱਤੇ, ਸੇਮ ਜਗ੍ਹਾ ਦੇ ਉੱਤੇ। ਜਿਸ ਵਕਤ ਅਸੀਂ ਆਪਣੀ ਮੀਟਿੰਗ ਕਰਨ ਉੱਥੇ ਪਹੁੰਚਦੇ ਹਾਂ ਤੇ ਉੱਥੇ ਹਾਲ ਦੇ ਵਿੱਚ ਉਹ ਆ ਕੇ ਆਪੇ ਨੇ ਪਹਿਲੇ ਬੈਠੇ ਹੁੰਦੇ ਆ ਔਰ ਉਸ ਤੋਂ ਬਾਅਦ ਆ ਕੇ ਆਪਣੇ, ਮੈਂ ਉਹਨਾਂ ਨੂੰ ਕਿਹਾ ਕਿ ਮੀਟਿੰਗ ਅਸੀਂ ਸ਼ੁਰੂਆਤ ਕਰਨੀ ਹੈ, ਉਹਦੇ ਇਲਾਵਾ ਜਿਹੜੇ ਮੈਂਬਰਸ, ਜਿਹੜੇ ਜਨਰਲ ਐਗਜ਼ੈਕਟਿਵ ਦੇ ਮੈਂਬਰਸ ਨਹੀਂ ਹੈਗੇ, ਇਹਨਾਂ ਨੂੰ ਬਾਹਰ ਕੱਢਿਆ ਜਾਏ। ਮਗਰ ਉਹਨਾਂ ਨੇ ਕਿਹਾ ਜੀ ਕਿ ਸਾਰੇ ਮੈਂਬਰਾਂ ਨੂੰ ਮੈਂ ਸਪੈਸ਼ਲ ਇਨਵਾਈਟ ਕਰਕੇ ਇੱਥੇ ਬਿਠਾਇਆ, ਜਿਹੜੇ ਵੀ ਉਹਨਾਂ ਨਾਲ ਹੈਗੇ ਸੀ 8-10 ਮੈਂਬਰ। ਤੋ ਅਸੀਂ ਇਸ ਗੱਲ ਦੇ ਉੱਤੇ ਗੁਰਦੁਆਰਾ ਪ੍ਰਬੰਧ ਦੇ, ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ, ਅਸੀਂ ਕਦੀ ਨਹੀਂ ਚਾਹੁੰਦੇ ਕਿ ਕੋਈ ਟਕਰਾਵ ਇਹੋ ਜਿਹਾ ਬਣੇ, ਕੋਈ ਜਿੱਥੇ ਜਾ ਕੇ ਸਿੱਖਾਂ ਦੀ ਗੱਲ ਖਤਮ ਹੋਵੇ ਜਾਂ ਘਟੇ। ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਕਿਉਂਕਿ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ ਹੈ, ਇਹਨਾਂ ਨੂੰ ਤਾਂ ਚੁਣ ਕੇ ਭੇਜਿਆ ਨਹੀਂ, ਤੋ ਸਾਡੀ ਜ਼ਿੰਮੇਵਾਰੀ ਬਣਦੀ ਸੀ। ਅਸੀਂ ਇਹਨਾਂ ਨੂੰ ਉੱਥੋਂ ਸਾਰੇ ਐਗਜ਼ੈਕਟਿਵ ਦੇ ਮੈਂਬਰ ਉੱਥੋਂ ਉੱਠੇ। 13 ਮੈਂਬਰ ਐਗਜ਼ੈਕਟਿਵ ਦੇ ਹੈਗੇ ਨੇ ਇਸ ਵਕਤ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ। ਉਹਦੇ ਵਿੱਚੋਂ 9 ਮੈਂਬਰ ਇਸ ਕਮਰੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਜੁਟ ਹੋ ਕੇ ਮੀਟਿੰਗ ਕਰਕੇ ਫੈਸਲਾ ਲਿਆ ਔਰ ਉਸ ਫੈਸਲੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਦਿੱਤੇ ਹੋਏ ਇਸਤੀਫੇ ਨੂੰ ਜਿੱਤੇ ਐਕਸੈਪਟ ਕਰਕੇ ਜਨਰਲ ਹਾਊਸ ਵਿੱਚ ਭੇਜਿਆ। ਨਾਲ ਹੀ ਸਰਦਾਰ ਕੁਲਵੰਤ ਸਿੰਘ ਬਾਠ ਨੂੰ, ਕਿਉਂਕਿ ਮੀਤ ਪ੍ਰਧਾਨ ਉਹੀ ਨੇ, ਤੋ ਕਾਰਜਕਾਰੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ।
ਹਰਮੀਤ ਸਿੰਘ ਜੀ, ਕੁਝ ਮੈਂਬਰਸ ਦੇ ਵੱਲੋਂ ਫੇਸਬੁੱਕ ਦੇ ਉੱਤੇ ਪੋਸਟ ਪਾਈ ਗਈ ਕੁਝ ਘੰਟੇ ਪਹਿਲੇ ਕਿ ਆਪਾਂ ਦਿੱਲੀ ਕਮੇਟੀ ਦੇ ਉੱਤੇ ਸਰਕਾਰੀ ਕਬਜ਼ਾ ਨਹੀਂ ਹੋਣ ਦਿਆਂਗੇ। ਸਿੱਧਾ ਸਿੱਧਾ ਆਰੋਪ ਲੱਗਿਆ ਕਿ ਬੀਜੇਪੀ ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖਾਂ ਦੇ ਉੱਤੇ ਬਹੁਤ ਹੀ ਨੈਗੇਟਿਵ ਕਮੈਂਟਸ ਆ ਰਹੇ ਹੈਗੇ ਨੇ ਕਿ ਬੀਜੇਪੀ ਦੇ ਜਾਣ ਕਰਕੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਕਮੇਟੀ ਤੇ ਕਾਬਜ਼ ਹੋਣੇ ਚਾਹੀਦੇ ਨੇ। ਅਸਿੱਧੇ ਤੌਰ ਦੇ ਉੱਤੇ ਬੀਜੇਪੀ ਕਾਬਜ਼ ਹੋ ਰਹੀ ਹੈ। ਬੀਜੇਪੀ ਇੱਕ ਸਮੇਂ ਦੇ ਅੰਦਰ ਤੁਹਾਡੇ ਅਕਾਲੀ ਦਲ ਬਾਦਲ ਦੇ ਨਾਲ ਭਾਈਵਾਲ ਰਹੀ ਹੈਗੀ ਹੈ ਔਰ ਇਸ ਵੇਲੇ ਵੀ ਵਿਊਮਰਸ ਇਹੋ ਚੱਲ ਰਹੇ ਸਨ ਕਿ ਇਲੈਕਸ਼ਨ ਦੇ ਦੌਰਾਨ ਫਿਰ ਅਕਾਲੀ ਦਲ ਬਾਦਲ ਦਾ ਔਰ ਬੀਜੇਪੀ ਦਾ ਗਠਬੰਧਨ ਹੋ ਜਾਏਗਾ। ਕੀ ਇਹ ਰਾਜਨੀਤੀ ਸਿਰਫ ਕੁਰਸੀ ਲਈ ਹੋ ਰਹੀ ਹੈ? ਦੇਖੋ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਿ ਜਿਹੜੀ ਗੱਲ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਇੱਕ ਪੰਥਕ ਪਾਰਟੀ ਹੈ ਔਰ ਇਹਦਾ ਗਠਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣ ਵਾਸਤੇ ਕੀਤਾ ਗਿਆ ਸੀ। ਸਾਡੀ ਪੋਲੀਟੀਕਲ ਵਿੰਗ ਦਾ ਜਿਹੜਾ ਅਲਾਈਅੰਸ ਹੈਗਾ ਭਾਰਤੀ ਜਨਤਾ ਪਾਰਟੀ ਨਾਲ ਹੋਇਆ ਸੀ ਔਰ ਉਸ ਨਾਲ ਅਲਾਈਅੰਸ ਦੇ ਅਸੀਂ ਪਾਰਟਨਰ ਰਹੇ। ਅੱਜ ਅਲਾਈਅੰਸ ਦੇ ਵਿੱਚ ਕੋਈ ਵੀ ਆ ਕੇ ਕੰਮ ਕਰੇਗਾ ਮਗਰ ਉਹਦੀ ਸਿੱਧੀ ਦਖਲਅੰਦਾਜ਼ੀ ਅਗਰ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੋਦੀ ਦੀ ਸਰਕਾਰ ਕੋਲੋਂ, ਬੀਜੇਪੀ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ, ਅਸੀਂ SIT ਬਣਵਾਈ, ਅਸੀਂ ਅਫਗਾਨਿਸਤਾਨਾਂ ਦੇ ਸਿੱਖਾਂ ਦੇ ਕੰਮ ਕਰਾਏ, ਅਸੀਂ ਹੋਰ ਬਥੇਰੇ ਕੰਮ ਜਿਹੜੇ ਹੈ ਅਸੀਂ ਸਿੱਖਾਂ ਦੇ ਕਰਵਾਏ, ਮਗਰ ਕਦੀ ਬੀਜੇਪੀ ਨੂੰ ਡਾਇਰੈਕਟਲੀ ਇਨਵੋਲਵ ਨਹੀਂ ਹੋਣ ਦਿੱਤਾ ਗੁਰਦੁਆਰਾ ਕਮੇਟੀ। ਅੱਜ ਮਨਜਿੰਦਰ ਸਿੰਘ ਸਿਰਸਾ ਪ੍ਰਧਾਨਗੀ ਛੱਡ ਕੇ ਬੀਜੇਪੀ ਜੁਆਇਨ ਕਰਦੇ ਆ, ਬੀਜੇਪੀ 'ਚ ਜਾ ਕੇ Z+ ਸਿਕਿਉਰਿਟੀ ਲੈ ਕੇ ਇੱਥੇ ਆ ਕੇ ਮੈਂਬਰਾਂ ਨੂੰ ਧਮਕਾਉਂਦੇ ਨੇ ਆਪਣੇ ਬੰਦੂਕਾਂ ਵਾਲੇ ਬੰਦੇ ਦਿਖਾ ਕੇ ਔਰ ਆ ਕੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਸਟੈਂਡ ਤੇ ਬੀਜੇਪੀ ਨੂੰ ਕਲੀਅਰ ਕਰਨਾ ਪਏਗਾ ਕਿ ਉਹਨਾਂ ਨੇ ਇਹਨੂੰ ਇੱਥੇ ਭੇਜਿਆ ਹੈ ਕਬਜ਼ਾ ਕਰਨ ਵਾਸਤੇ ਜਾਂ ਇਹਨਾਂ ਦੀ ਆਪਣੀ ਸੋਚ ਹੈ ਕਿ ਇੰਨਾ ਮੋਹ ਵੇ ਇੱਥੇ ਇਸ ਜਗ੍ਹਾ ਦੇ ਨਾਲ ਕਿ ਇਹਨੂੰ ਛੱਡ ਨਹੀਂ ਪਾ ਰਹੇ। ਇੱਥੋਂ ਕੀ ਉਹਨਾਂ ਦੇ ਬੈਨੀਫਿਟ ਜਾਂਦੇ ਸੀ, ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਬਈ ਉਹ ਕੀ ਉਹਨਾਂ ਨਾਲ ਕੀ ਲਗਾਵ ਹੈ, ਬਟ ਮੈਂ ਇਸ ਗੱਲ ਦੀ ਉੱਤੇ ਗੱਲ ਕਰਾਂਗਾ ਕਿ ਇਹ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ। ਤੁਸੀਂ ਕਿਹਾ ਬੀਜੇਪੀ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਪਏਗਾ। ਤੁਹਾਨੂੰ ਲੱਗਦਾ ਹੈ ਬੀਜੇਪੀ ਸਿੱਧੇ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਦੇ ਮੋਢੇ ਤੇ ਬੰਦੂਕ ਚਲਾ ਕੇ ਦਿੱਲੀ ਕਮੇਟੀ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ? ਬਿਲਕੁਲ ਇਸ ਵਕਤ ਤੇ ਇਹੀ ਲੱਗ ਰਿਹਾ ਜਦ ਤੱਕ ਕੋਈ ਕਿਸੇ ਜ਼ਿੰਮੇਵਾਰ ਬੰਦੇ ਦਾ, ਕੋਈ ਨੈਸ਼ਨਲ ਲੈਵਲ ਦੇ ਲੀਡਰ ਦਾ ਕੋਈ ਬਿਆਨ ਨਹੀਂ ਆ ਜਾਂਦਾ। ਜੇ ਅਗਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੱਡਾ ਸਾਹਿਬ ਇਸ ਦੇ ਉੱਤੇ ਆਪਣਾ ਸਪਸ਼ਟੀਕਰਨ ਦੇਣ ਕਿ ਕੌਮ ਦੇ ਵਿੱਚ ਇੰਨੀ ਦੁਚਿੱਤੀ ਪਈ ਹੈ, ਸੋਸ਼ਲ ਮੀਡੀਆ ਉਹ ਦੇਖ ਰਹੇ ਨੇ, ਉਹਨਾਂ ਦਾ ਕਾਰਕੁਨ ਨੂੰ ਹੈਗਾ ਸਰਦਾਰ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦਾ ਬੰਦਾ ਹੈ ਜਿਹਨੂੰ ਬਈ ਜਿਸ ਬੰਦੇ ਨੂੰ ਇੰਨੀ ਵੱਡੀ ਸਿਕਿਉਰਿਟੀ ਦਿੱਤੀ ਗਈ ਹੈ, ਕੁਛ ਨਾ ਕੁਛ ਉਸ ਪਾਰਟੀ ਦੇ ਵਿੱਚ ਉਹ ਹੈਸੀਅਤ ਰੱਖ ਰਿਹਾ ਹੋਏਗਾ। ਉਸ ਤੋਂ ਸੀਨੀਅਰ ਬੰਦੇ ਅਗਰ ਕੋਈ ਹੈਗਾ ਤਾਂ ਜ਼ਿੰਮੇਵਾਰ ਉਹਦੇ ਨਾਲ ਜਵਾਬ ਦੇਣ। ਸਰਦਾਰ RP ਸਿੰਘ ਬੀਜੇਪੀ ਦੇ ਮੈਂਬਰ ਰਹੇ ਨੇ, ਕਦੀ ਅੱਜ ਤੱਕ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਟਰਫੇਅਰ ਨਹੀਂ ਕੀਤਾ। ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਅੱਜ ਕਿਹੜਾ ਮੂੰਹ ਪੈ ਗਿਆ ਕਿ ਛੱਡਣ ਤੋਂ ਬਾਅਦ ਦੁਬਾਰਾ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਉਣ ਦੀ ਉਹਨਾਂ ਨੇ ਗੱਲ ਕੀਤੀ ਹੈ। ਸੋ ਮੈਂ ਸਮਝਦਾ ਇਸ ਗੱਲ ਦਾ ਸੰਗਿਆਨ ਭਾਰਤੀ ਜਨਤਾ ਪਾਰਟੀ ਨੂੰ ਲੈਣਾ ਪਏਗਾ। ਤੁਸੀਂ ਅਕਾਲੀ ਦਲ ਬਾਦਲ ਦੇ ਦਿੱਲੀ ਦੇ ਪ੍ਰਧਾਨ ਹੈਗੇ ਹੋ, ਲਗਭਗ 18 ਤੋਂ 20 ਮੈਂਬਰ ਉਹਨਾਂ ਦੇ ਕਮਰੇ ਦੇ ਅੰਦਰ ਬੈਠੇ ਹੈਗੇ ਨੇ। ਤੁਸੀਂ ਹੁਣ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲਓਗੇ? ਅਕਾਲੀ ਦਲ ਬਾਦਲ ਤੋਂ ਬਾਹਰ ਕੱਢੋਗੇ, ਉਹਨਾਂ ਨੂੰ ਸਮਝਾਇਆ ਜਾਏਗਾ? ਤੁਹਾਡਾ ਅਗਲਾ ਫੈਸਲਾ ਕੀ ਹੋਏਗਾ? ਦੇਖੋ ਪਹਿਲੀ ਗੱਲ ਤੇ 18-20 ਬੰਦੇ ਨਹੀਂ ਹੈਗੇ, ਜਿਹੜੇ 8-10 ਬੰਦੇ ਉਹਨਾਂ ਨਾਲ ਬੈਠੇ ਹੁੰਦੇ ਆ। ਮੈਂ ਉਹਨਾਂ ਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਨਵੇਂ ਜਿੱਤ ਕੇ ਬੰਦੇ ਆਏ ਨੇ, ਨਵੇਂ ਜਿਹੜੀਆਂ ਉਮਰ ਜਿਹੜੀ ਛੋਟੀ ਉਮਰ ਦੇ ਬੱਚੇ ਨੇ ਔਰ ਉਹਨਾਂ ਨੂੰ ਗੁੰਮਰਾਹ ਕੀਤਾ ਗਿਆ, ਉਹਨਾਂ ਨੂੰ ਕਾਉਂਸਲਰਾਂ ਦੀ ਟਿਕਟਾਂ ਦੇ ਲਾਲਚ ਦਿੱਤੇ ਜਾ ਰਹੇ ਨੇ ਸਭ ਕੁਝ। ਔਰ ਜਿਹੜਾ ਬੰਦਾ ਇਹਨਾਂ ਨੂੰ ਅਗੇਂਸਟ ਅਪੋਜ਼ ਕਰਦਾ ਉਹਨੂੰ ਕਦੀ ਕੋਰਟ ਦਾ ਧਮਕੀ ਦਿੰਦੇ, ਕਦੀ ਉਹਨਾਂ ਦੇ ਫੋਨ ਕਰਦੇ ਨੇ। ਸਰਦਾਰ ਅਮਰਜੀਤ ਸਿੰਘ ਪੱਪੂ ਨੂੰ ਫੋਨ ਕਰਕੇ ਇਹਨਾਂ ਨੇ ਧਮਕਾਇਆ ਕਿ ਡਾਂਗ ਦੇ ਜ਼ੋਰ ਦੇ ਉੱਤੇ ਤੇਰੇ ਕੋਲ ਵੋਟ ਲਾਂਗਾ। ਸੋ ਮੈਂ ਸਮਝਦਾ ਕਿਧਰੇ ਨਾ ਕਿਧਰੇ ਇਹ ਸਰਕਾਰਾਂ ਦੀ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਇੱਕ ਅਖੀਰਲਾ ਸਵਾਲ, ਕਮੇਟੀ ਦੇ ਵੱਲੋਂ ਦੀ ਜੋ ਇੱਕ ਬੈਠਕ ਬਿਠਾਉਣ ਦੀ ਗੱਲ ਚੱਲ ਰਹੀ ਹੈ 5 ਜਨਵਰੀ ਨੂੰ, ਕੀ ਉਹ ਆਪਣੀ ਤਰੀਕ ਦੇ ਉੱਤੇ ਹੋਏਗੀ? ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਇਹਦਾ ਫੈਸਲਾ ਤੇ ਡਾਇਰੈਕਟਰ ਸਾਹਿਬ ਨੇ ਲੈਣਾ ਔਰ ਡਾਇਰੈਕਟਰ ਸਾਹਿਬ ਨੂੰ ਜਿਹੜੀ ਮੈਨੂੰ ਲੱਗਦਾ ਹੈ ਕਿ ਆਪਣੀ ਜ਼ਿੰਮੇਵਾਰੀ ਨਾਲ ਅਗਰ ਪਹਿਲੇ ਹੀ ਇਹ ਇਲੈਕਸ਼ਨ ਕਰਵਾ ਚੁੱਕੇ ਹੁੰਦੇ, ਜਨਰਲ ਹਾਊਸ ਬਣਾ ਚੁੱਕੇ ਹੁੰਦੇ ਤੇ ਹੁਣ ਤੱਕ ਇਹ ਸਭ ਚੀਜ਼ਾਂ ਦੀ ਨੌਬਤ ਨਾ ਆਉਂਦੀ। ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ਆਪਣੇ ਦਫ਼ਤਰ 'ਚ ਬੈਠੇ ਨੇ, ਆਰਡਰਸ ਕਰ ਰਹੇ ਨੇ, ਔਨ ਰਿਕਾਰਡ ਅਸੀਂ ਗੱਲ ਕਰਕੇ ਆ ਰਹੇ ਹਾਂ। ਪੇਪਰਸ ਨੇ ਫੋਨ ਦੇ ਉੱਤੇ ਫੈਸਲੇ ਲਿੱਤੇ ਜਾ ਰਹੇ ਨੇ। ਕੀ ਤੁਹਾਡੇ ਹਿਸਾਬ ਨਾਲ ਉਹਨਾਂ ਦੇ ਕੋਲ ਇਸ ਵੇਲੇ ਕੋਈ ਰਾਈਟ ਹੈ ਐਜ਼ ਏ ਪ੍ਰਧਾਨ ਦਿੱਲੀ ਕਮੇਟੀ ਦੇ ਫੈਸਲੇ ਲੈਣ ਦਾ? ਬਿਲਕੁਲ ਉਹਨਾਂ ਕੋਲ ਕੋਈ ਰਾਈਟ ਨਹੀਂ ਹੈ, ਨਾ ਉਹ ਪ੍ਰਧਾਨ ਹੈਗੇ, ਨਾ ਉਹ ਪ੍ਰਧਾਨਗੀ ਦਾ ਕੋਈ ਕੰਮ ਕਰ ਸਕਦੇ ਨੇ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਜਿਹੜੀ ਐਡਮਿਨਿਸਟ੍ਰੇਟਿਵ ਪਾਵਰ ਹੈ ਉਹ ਜਨਰਲ ਸੈਕਟਰੀ ਕੋਲ ਹੁੰਦੀ ਹੈ ਔਰ ਜਨਰਲ ਸੈਕਟਰੀ ਦੇ ਸਾਈਨ ਬਿਨਾਂ ਤੇ ਕੁਝ ਨਹੀਂ ਹੋ ਸਕਦਾ। ਸੋ ਜਦ ਤੱਕ ਮੇਰੇ ਕੋਲ ਕਾਗਜ਼ਾਨਾਨ ਮੈਂ ਉਹਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ, ਮਗਰ ਆਪਣੇ ਕਮਰੇ 'ਚ ਬੈਠ ਕੇ ਜੋ ਮਰਜ਼ੀ ਪ੍ਰੋਜੈਕਸ਼ਨ ਕਰਦੇ ਰਹੇ, ਇਹ ਉਹਨਾਂ ਦੀ ਖੂਬੀ ਰਹੀ ਹੈ ਪ੍ਰੋਜੈਕਟ ਕਰਨ ਦੀ। ਹਰ ਗੱਲ ਨੂੰ ਉਹ ਕਰ ਰਹੇ ਹੋਣਗੇ, ਬਟ ਮੇਰੇ ਅੱਗੇ ਜਦ ਕੋਈ ਕਾਗਜ਼ ਆਏਗਾ ਤਾਂ ਮੈਂ ਉਹਦਾ ਜਵਾਬ ਦੇਵਾਂਗਾ। ਬਹੁਤ ਬਹੁਤ ਧੰਨਵਾਦ ਹਰਮੀਤ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੈਗਾ, ਅਸੀਂ ਕੋਸ਼ਿਸ਼ ਵੀ ਕੀਤੀ ਸੀ ਸਰ ਮਨਜਿੰਦਰ ਸਿੰਘ ਸਿਰਸਾ ਜੀ ਦੇ ਨਾਲ ਗੱਲ ਕਰਨ ਦੀ, ਮਗਰ ਉਹਨਾਂ ਨੇ ਗੱਲ ਨਹੀਂ ਕੀਤੀ ਤੇ ਸਰ ਹਰਮੀਤ ਸਿੰਘ ਕਾਲਕਾ ਮੌਜੂਦ ਨੇ, ਸਾਰੀ ਗੱਲਬਾਤ ਕੀਤੀ ਹੈ। ਕੋਸ਼ਿਸ਼ ਕਰਨੇ ਹੋਰ ਮੈਂਬਰਾਂ ਦੇ ਨਾਲ ਇਹ ਸਾਰੇ ਮਸਲੇ ਦੇ ਉੱਤੇ ਕਿ ਉਹਨਾਂ ਦੇ ਸਾਰੇ ਮਸਲੇ ਦੇ ਉੱਤੇ ਕੀ ਕਹਿਣਾ ਹੈ।